ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਵੱਲੋਂ ਤੁਹਾਨੂੰ ਇੱਥੇ ਪਹੁੰਚਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਾਕਿਸਤਾਨ ਦੇ ਨੇੜੇ ਬੈਠੇ ਹਾਂ। ਸਲਾਮ ਅਲੈਕੁਮ। ਪ੍ਰੈਸ ਕਾਨਫਰੰਸ ਦੇ ਮੁੱਦੇ ਤੋਂ ਪਹਿਲਾਂ ਕੱਲ੍ਹ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਕਾਲ ਚਲਾਣਾ ਕਰ ਗਏ ਨੇ। ਸਾਡੇ ਵੱਲੋਂ ਅਸੀਂ ਉਹਨਾਂ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਉਂਦੇ ਹਾਂ। ਗਿਆਨੀ ਜਗਤਾਰ ਸਿੰਘ ਜੁਝਾਰੂ ਬਿਰਤੀ ਦੇ ਸ਼ਖਸ ਸੀ। ਲੰਮਾ ਸਮਾਂ ਉਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ। ਉਹਨਾਂ ਦੇ ਇਸ ਸੰਸਾਰ ਤੋਂ ਜਾਣ ਦਾ ਸਾਨੂੰ ਬੇਹੱਦ ਦੁੱਖ ਹੈ। ਅੱਜ ਦੀ ਪ੍ਰੈਸ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਸੱਦੀ ਗਈ ਹੈ। ਇਸ ਕਰੰਟ ਈਅਰ ਦੇ ਵਿੱਚ G20 ਦੀ ਜਿਹੜੀ ਪ੍ਰੈਜ਼ੀਡੈਂਸੀ ਹੈ ਉਹ ਇੰਡੀਆ ਕੋਲ ਹੈ ਔਰ ਆਪਣੇ ਇਸ ਪ੍ਰੈਜ਼ੀਡੈਂਸੀ ਦੇ ਪੂਰੇ ਸਾਲ ਦੌਰਾਨ ਭਾਰਤ ਨੇ ਪੂਰੇ ਮੁਲਕ ਵਿੱਚ 200 ਤੋਂ ਵੱਧ ਸੰਮੇਲਨ ਕੀਤੇ ਨੇ। ਇੱਕ ਸੰਮੇਲਨ ਇਹਨਾਂ ਨੇ ਅੰਮ੍ਰਿਤਸਰ ਦੀ ਧਰਤੀ 'ਤੇ ਵੀ ਕੀਤਾ ਸੀ 18 ਮਾਰਚ ਨੂੰ, 19 ਮਾਰਚ ਨੂੰ ਤੇ 20 ਨੂੰ। ਉਸ ਦੇ ਪੈਰਲਲ ਅਸੀਂ ਸ਼ੁਰੂਆਤ ਅੰਮ੍ਰਿਤਸਰ ਦੀ ਧਰਤੀ 'ਤੇ P20 ਸੰਮੇਲਨ ਕਰਕੇ ਕੀਤੀ ਸੀ। ਇਹਨਾਂ ਦੇ ਸੰਮੇਲਨ ਦੇ ਬਰਾਬਰ P20 ਦਾ ਅਰਥ ਹੈ ਪੰਜਾਬ 20। ਪੰਜਾਬ ਦੇ 20 ਪ੍ਰਤੀਨਿਧਾਂ ਨੇ ਜਿਹੜੇ ਵੱਖ-ਵੱਖ ਖਿੱਤਿਆਂ 'ਚ ਅਤੇ ਵੱਖ-ਵੱਖ ਪੋਲੀਟੀਕਲ ਆਈਡੀਓਲੋਜੀ ਦੇ ਨਾਲ ਸੰਬੰਧਿਤ ਸੀ। ਉਹਨਾਂ ਨੇ ਆਪਣਾ ਪੱਖ ਪੰਜਾਬ ਦੇ ਹਵਾਲੇ ਨਾਲ, ਪੰਜਾਬ ਦਾ ਨਜ਼ਰੀਆ ਰੱਖਿਆ ਸੀ, ਜਿਹਦੀ ਰਿਪੋਰਟ ਅਸੀਂ ਇਹਨਾਂ ਮੁਲਕਾਂ ਦੇ ਸਫੀਰਾਂ ਨੂੰ, ਇਹਨਾਂ ਦੇ ਹਾਈ ਕਮਿਸ਼ਨਸ ਨੂੰ ਭੇਜ ਦਿੱਤੀ ਸੀ। ਅਗਲੇ ਮਹੀਨੇ ਸਤੰਬਰ ਦੇ ਵਿੱਚ ਭਾਰਤ ਇਸ ਆਪਣੀ ਪ੍ਰੈਜ਼ੀਡੈਂਸੀ ਦਾ ਸਾਲ ਪੂਰਾ ਹੋਣ 'ਤੇ ਦਿੱਲੀ ਵਿਖੇ ਇੱਕ ਬਹੁਤ ਵੱਡਾ ਸਿਖਰ ਸੰਮੇਲਨ ਕਰਨ ਜਾ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਮਨ ਕੀ ਬਾਤ ਦੇ ਵਿੱਚ ਕਿਹਾ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਈਵੈਂਟ ਹੋਣ ਜਾ ਰਿਹਾ ਅਗਲੇ ਮਹੀਨੇ ਦਿੱਲੀ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ 40 ਮੁਲਕਾਂ ਦੇ ਹੈੱਡ ਅਤੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਮੁਖੀ ਬੁਲਾਏ ਨੇ ਔਰ ਜਿਹੜੇ ਸ਼ਿਰਕਤ ਕਰਨ ਜਾ ਰਹੇ ਨੇ ਉਹਨਾਂ ਦੇ ਅਕੋਰਡਿੰਗ। ਸਿੱਖ ਕੌਮ ਆਪਣਾ ਫਰਜ਼ ਸਮਝਦੇ ਹੋਏ ਜਿਸ ਵੇਲੇ ਭਾਰਤ ਪੂਰੀ ਦੁਨੀਆ ਦੇ ਵਿੱਚ ਆਪਣੀ ਵਾਹ-ਵਾਹ ਖੱਟ ਰਿਹਾ ਹੋਏਗਾ, ਆਪਣੀਆਂ ਸੋ ਕਾਲਡ ਅਚੀਵਮੈਂਟਸ ਦੱਸ ਰਿਹਾ ਹੋਏਗਾ, ਆਪਣਾ ਫਿਊਚਰ ਪੋਟੈਂਸ਼ੀਅਲ ਦੱਸ ਰਿਹਾ ਹੋਏਗਾ, ਉਸ ਵੇਲੇ ਅਸੀਂ ਦਿੱਲੀ ਦੇ ਵਿੱਚ ਹੀ G20 ਦੇ ਬਰਾਬਰ M&N20 ਸੰਮੇਲਨ ਕਰਾਂਗੇ। M ਮਾਈਨੋਰਿਟੀਜ਼ ਅਤੇ N ਨੈਸ਼ਨੈਲਿਟੀਜ਼, ਘੱਟ ਗਿਣਤੀ ਕੌਮਾਂ ਅਤੇ ਲੋਕਾਂ ਦਾ ਸੰਮੇਲਨ ਹੋਏਗਾ। ਕੌਮਾਂ, ਨੈਸ਼ਨੈਲਿਟੀਜ਼ ਅਤੇ ਲੋਕਾਂ, ਜਿਹੜੀਆਂ ਮਾਈਨੋਰਿਟੀਜ਼ ਨਾਲ ਸੰਬੰਧਿਤ ਲੋਕ ਨੇ, ਅਸੀਂ ਉਹਨਾਂ ਦਾ ਸੰਮੇਲਨ ਦਿੱਲੀ ਦੇ ਵਿੱਚ 7 ਸਤੰਬਰ ਨੂੰ ਕਰਨ ਜਾ ਰਹੇ ਹਾਂ। ਸਾਡੇ ਸੰਮੇਲਨ ਦਾ ਵੈਨਿਊ ਹੋਏਗਾ ਕੌਂਸਟੀਟਿਊਸ਼ਨ ਕਲੱਬ ਆਫ ਇੰਡੀਆ। ਉਸ ਵਿੱਚ ਪੂਰੇ ਭਾਰਤ ਤੋਂ, ਪੰਜਾਬ ਤੋਂ ਲੈ ਕੇ ਮਣੀਪੁਰ ਤੋਂ ਨਾਗਾਲੈਂਡ, ਕਸ਼ਮੀਰ, ਦਿੱਲੀ ਅਤੇ ਹੋਰਨਾਂ ਸੂਬਿਆਂ ਤੋਂ, ਹਰਿਆਣੇ ਤੋਂ, ਸਭ ਜਗ੍ਹਾ ਤੋਂ 200 ਦੇ ਲਗਭਗ ਡੈਲੀਗੇਟਸ ਪਹੁੰਚਣਗੇ, ਜਿਹਦੇ ਵਿੱਚੋਂ 20 ਰਿਪਰੈਜ਼ੈਂਟੇਟਿਵਸ, ਸਾਰੀਆਂ ਮਿਨੋਰਟੀਜ਼ ਅਤੇ ਨੈਸ਼ਨੈਲਿਟੀਜ਼ ਦੇ ਵਿੱਚੋਂ 20 ਰਿਪਰੈਜ਼ੈਂਟੇਟਿਵਸ ਜਿਹੜੇ ਨੇ ਉਹ ਆਪਣਾ ਨਜ਼ਰੀਆ ਅਤੇ ਆਪਣਾ ਪੱਖ ਰੱਖਣਗੇ। ਪੰਜਾਬ ਅਤੇ ਸਿੱਖਾਂ ਵੱਲੋਂ ਅਸੀਂ ਆਪਣਾ ਪੱਖ ਅਤੇ ਆਪਣਾ ਨਜ਼ਰੀਆ ਰੱਖਾਂਗੇ। ਮੁਸਲਮਾਨ ਆਪਣਾ ਰੱਖਣਗੇ, ਕ੍ਰਿਸਚਨਸ ਆਪਣਾ ਰੱਖਣਗੇ, ਤਾਮਿਲਸ ਆਪਣਾ ਰੱਖਣਗੇ, ਮਨੀਪੁਰੀ ਆਪਣਾ ਰੱਖਣਗੇ, ਨਾਗੇ ਆਪਣਾ ਰੱਖਣਗੇ। ਜਿਹੜੇ ਦਿੱਲੀ ਦੇ ਵਿੱਚ ਜਿਨ੍ਹਾਂ ਨੂੰ ਇੰਡੀਆ ਸੋ ਕਾਲਡ
ਅਰਬਨ ਨਕਸਲਸ ਕਹਿੰਦਾ ਉਹ ਆਪਣਾ ਪੱਖ ਵੀ ਰੱਖਣਗੇ। ਹਰ ਇੱਕ ਦੀ ਕੋਲ ਆਪਣੀ ਇੱਕ ਦਾਸਤਾਨ, ਜਿਹੜੀ ਲਹੂ ਭਿੱਜੀ ਦਾਸਤਾਨ ਹੈ, ਅਥਰੂਆਂ ਵਾਲੀ ਭਰੀ ਦਾਸਤਾਨ ਹੈ, ਹਰ ਕੌਮ ਹਰ ਮਿਨੋਰਟੀਜ਼ ਕੋਲ ਹੈ, ਔਰ ਸਾਰੀਆਂ ਮਿਨੋਰਟੀਜ਼ ਅਤੇ ਨੈਸ਼ਨੈਲਿਟੀਜ਼ ਆਪਣਾ ਪੱਖ ਦਿੱਲੀ ਦੇ ਵਿੱਚ ਰੱਖਣਗੇ। ਔਰ ਸਾਰਿਆਂ ਦਾ ਜਿਹੜਾ ਉੱਥੇ ਅਸੀਂ ਸਾਰਿਆਂ ਨੂੰ ਸੱਦਾ ਭੇਜ ਚੁੱਕੇ ਹਾਂ। ਸਿੱਖਾਂ ਦੇ ਰਿਲੀਜੀਅਸ ਹੈਡਸ ਨੂੰ, ਮੁਸਲਮਾਨਾਂ ਦੇ, ਕ੍ਰਿਸਚਨਸ ਦੇ, ਅਤੇ ਮਨੀਪੁਰ ਜਿਨ੍ਹਾਂ ਨੇ ਹੁਣੇ ਤਾਜ਼ਾ ਸਟੇਟ ਸਪੌਂਸਰਡ ਵਾਇਲੈਂਸ ਪਿੰਡੇ 'ਤੇ ਚੱਲੀ ਹੈ, ਉਹਨਾਂ ਨੂੰ ਸੱਦਾ ਜਾ ਚੁੱਕਾ ਹੈ। ਔਰ ਉਹ ਸਾਰੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਰੇ ਉੱਥੇ ਪਹੁੰਚਣਗੇ ਔਰ ਸ਼ਿਰਕਤ ਕਰਨਗੇ ਸੰਮੇਲਨ ਦੇ ਵਿੱਚ। ਇਹ ਸੰਮੇਲਨ ਸਾਰੀਆਂ ਮਿਨੋਰਟੀਜ਼ ਅਤੇ ਨੈਸ਼ਨੈਲਿਟੀਜ਼ ਦੇ ਲਈ ਇੱਕ ਪਲੇਟਫਾਰਮ ਦਾ ਕੰਮ ਕਰੇਗਾ, ਜਿੱਥੇ ਅਸੀਂ ਸਾਰੇ ਰਲ ਕੇ ਆਪਣੀ ਸਾਂਝੀ ਪੀੜ ਦੁਨੀਆ ਦੇ ਸਾਹਮਣੇ ਰੱਖਾਂਗੇ। ਔਰ ਜੋ ਕੁਝ ਵੀ ਉੱਥੇ ਵਿਚਾਰ ਆਉਣਗੇ, ਉਹਨਾਂ ਸਾਰਿਆਂ ਨੂੰ ਵਿਚਾਰਾਂ ਨੂੰ ਕਲਮਬੰਦ ਕਰਕੇ ਮੈਮੋਰੰਡਮ ਦੀ ਸ਼ਕਲ ਦੇ ਵਿੱਚ 19 ਕੰਟਰੀਜ਼ ਅਤੇ ਯੂਰਪੀਅਨ ਯੂਨੀਅਨ ਮੁਲਕਾਂ ਦੇ ਹੈਡਸ ਨੂੰ ਥਰੂ ਹਾਈ ਕਮਿਸ਼ਨ ਅਸੀਂ ਸਬਮਿਟ ਵੀ ਕਰਾਵਾਂਗੇ। ਪੰਜਾਬ ਦੇ ਇਸ਼ੂਜ਼, ਮੁਸਲਮਾਨਾਂ ਦੇ ਇਸ਼ੂਜ਼ ਔਰ ਪੂਰੀਆਂ ਹੋਰ ਜਿਹੜੀਆਂ ਨਾਗਾਜ਼ ਦੇ ਇਸ਼ੂਜ਼, ਇਹ ਸਾਰੇ ਇਸ਼ੂਜ਼ 'ਤੇ ਮੈਂ ਰਿਕੁਐਸਟ ਕਰਾਂਗਾ ਮਾਨ ਸਾਹਿਬ ਨੂੰ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨ। ਮੈਂ ਬੇਸਿਕ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਅਗਲੀ ਗੱਲ ਮਾਨ ਸਾਹਿਬ ਤੁਹਾਡੇ ਨਾਲ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸੀਨੀਅਰ ਲੀਡਰ ਦਲ ਖਾਲਸਾ ਬਿੱਟੂ ਸਾਹਿਬ ਨੇ ਬੜੀ ਗੰਭੀਰਤਾ ਦੇ ਨਾਲ ਪ੍ਰੈਸ ਨੂੰ ਦੱਸਿਆ ਕਿ ਸਾਡੀ ਜਿਹੜੀ ਘੱਟ ਗਿਣਤੀਆਂ ਹੈਗੀਆਂ, ਸ਼ਡਿਊਲ ਕਾਸਟ ਹੈਗੇ ਹੈ, ਆਦਿਵਾਸੀ ਹੈਗੇ ਹੈ, ਸਾਨੂੰ ਕੀ ਤਕਲੀਫਾਂ ਹੈਗੀਆਂ। ਜ਼ਿਆਦਾ ਕੁਛ ਤਾਂ ਅਸੀਂ ਨਹੀਂ ਦੱਸ ਸਕਦੇ, ਪਰ ਜਦੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਹਿਤਾ ਕਿ ਹਰਿਆਣੇ ਦੇ ਵਿੱਚ ਮੁਸਲਮਾਨਾਂ ਦੀ ਐਥਨਿਕ ਕਲੈਂਜ਼ਿੰਗ ਹੋਈ ਹੈ, ਨਸਲੀ ਸਫਾਈ ਹੋਈ ਹੈ, ਇਹ ਤੋਂ ਵੱਡਾ ਜ਼ੁਲਮ ਹਾਈ ਕੋਰਟ ਨੇ ਕਹਿ ਦੇਣਾ, ਇਹ ਮੈਂ ਨਹੀਂ ਰੱਖਦਾ। ਜਦੋਂ ਰਾਜਨਾਥ ਸਿੰਘ ਜੀ ਪਿਛਲੀ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ ਹੋਮ ਮਿਨਿਸਟਰ ਸੀ, ਉਹਨਾਂ ਨੇ ਵੀ ਕਿਹਾ ਸੀਗਾ ਕਿ ਸਿੱਖਾਂ ਦੀ ਜੈਨੋਸਾਈਡ ਨਸਲਕੁਸ਼ੀ ਹੋਈ ਹੈ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੋਈਆਂ, ਇਹ ਲੁਕੀਆਂ ਛੁਪੀਆਂ ਨਹੀਂ ਰਹੀਆਂ। ਅਤੇ ਮੈਂ ਪਾਰਲੀਮੈਂਟ ਦੇ ਵਿੱਚ ਸੀਗਾ 10 ਤਰੀਕ ਨੂੰ, ਜਦੋਂ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਕਿਹਾ ਕਿ 1966 ਦੇ ਵਿੱਚ ਇੰਦਰਾ ਗਾਂਧੀ ਨੇ ਹਵਾਈ ਜਹਾਜ਼ਾਂ ਤੋਂ ਮੀਜ਼ੋਆਂ ਦੇ ਉੱਤੇ ਬੰਬਬਾਰੀ ਕੀਤੀ ਸੀਗੀ। ਉਹਨਾਂ ਨੇ ਕਿਹਾ ਇਹ ਤੋਂ ਵੱਡਾ ਜ਼ਿਆਦਾ ਜੁਰਮ ਹੋ ਨਹੀਂ ਸਕਦਾ। ਫਿਰ ਅੱਗੇ ਚੱਲਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਇੰਡੀਆ ਦੀ ਸਰਕਾਰ ਨੇ 1984 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਮਿਲਟਰੀ ਅਟੈਕ ਕੀਤਾ ਸੀ। ਸੋ ਜਦੋਂ ਇਹ ਸਾਰੀਆਂ ਗੱਲਾਂ ਥੈਲੇ 'ਚੋਂ ਬਾਹਰ ਆ ਗਈਆਂ, ਬਿੱਲੀ ਬਾਹਰ ਆ ਗਈ ਹੈ, ਅਤੇ ਹੁਣ ਆਪਾਂ ਇਸ ਨੂੰ ਲੁਕੋ ਨਹੀਂ ਸਕਦੇ ਹੈਗੇ। ਅਤੇ ਬੜੀ ਵੱਡੀ ਸੋਚ ਹੈ ਦਲ ਖਾਲਸਾ ਦੀ, ਜਿਹੜੀ ਇਹਨਾਂ ਨੇ 7 ਤਰੀਕ ਚੁਣੀ ਹੈ ਕਿ ਦਿੱਲੀ ਦੇ ਵਿੱਚ ਅਸੀਂ ਸਾਰਿਆਂ ਨੂੰ ਇਕੱਠਾ ਕਰਕੇ ਅਤੇ ਆਪਣਾ ਦੁੱਖ ਦੱਸੀਏ। ਸੋ ਜੋ 1984 ਦੇ ਵਿੱਚ ਸਿੱਖਾਂ ਨਾਲ ਹੋਇਆ, ਇੱਕ ਤਾਂ ਸਾਡੀ ਨਸਲਕੁਸ਼ੀ ਹੋਈ ਹੈ, ਇੱਕ ਮੈਮਰੋਸਾਈਡ ਹੋਈ ਹੈ। ਮੈਮਰੋਸਾਈਡ ਦਾ ਮਤਲਬ ਹੈ ਕਿ ਸਾਡੇ ਜਿੰਨੇ ਵੀ ਗ੍ਰੰਥ ਹੈਗੇ ਹੈ, ਸਾਡੀਆਂ ਇਤਿਹਾਸਿਕ ਪੁਸਤਕਾਂ, ਗ੍ਰੰਥ, ਉਹ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਫੌਜ ਨੇ ਚੁਰਾ ਕੇ ਲੈ ਗਈ ਸੀਗੀ,
ਐਜ਼ ਵਾਰ ਟਰੋਫੀ। ਇਹਨੂੰ ਫੌਜ ਕਹਿੰਦੀ ਹੈ ਵਾਰ ਟਰੋਫੀ। ਟਰੋਫੀ ਹੁੰਦੀ ਹੈ ਤਕਮਾ, ਜਾਂ ਜਿਹੜਾ ਤੁਸੀਂ ਸ਼ੀਲਡ ਦਿੰਦੇ ਹੋ ਜਾਂ ਕੱਪ ਦਿੰਦੇ ਹੋ ਕੌਡੀ ਦੇ ਮੈਚਾਂ 'ਤੇ। ਵਾਰ ਟਰੋਫੀ ਉਹਨਾਂ ਨੇ ਸੋਚਿਆ ਕਿ ਸਿੱਖਾਂ ਦੀ ਯਾਦਾਸ਼ਤ ਨੂੰ ਖਤਮ ਕਰਨ ਦੇ ਲਈ ਇਹਨਾਂ ਦਾ ਜਿਹੜਾ ਪੁਰਾਣਾ ਇਤਿਹਾਸ ਹੈ, ਪੁਰਾਣੇ ਗ੍ਰੰਥ ਹੈ, ਉਹ ਵੀ ਚੱਕ ਕੇ ਲੈ ਗਏ। ਸੋ ਨਸਲਕੁਸ਼ੀ ਵੀ ਹੋਈ ਹੈ, ਮੈਮਰੋਸਾਈਡ ਵੀ ਹੋਈ ਹੈ, ਅਤੇ ਫਿਰ ਵੈਂਡਲਿਜ਼ਮ ਵੀ ਹੋਈ ਹੈ। ਵੈਂਡਲਿਜ਼ਮ ਇੱਕ ਇੰਟਰਨੈਸ਼ਨਲ ਜੁਰਮ ਹੈ ਜਿਹਦੇ ਨਾਲ ਅਕਾਲ ਤਖ਼ਤ ਸਾਹਿਬ ਦੇ ਉੱਤੇ ਬੰਬਾਰੀ ਟੈਂਕਾਂ ਅਤੇ ਤੋਪਾਂ ਦੇ ਨਾਲ ਕੀਤੀ ਗਈ। ਵੈਂਡਲਿਜ਼ਮ ਵੀ ਅਸੀਂ ਝੱਲਿਆ ਹੈਗਾ, ਜਿਹੜਾ ਕਿ ਇੱਕ ਬਹੁਤ ਵੱਡਾ ਜਬਰ ਹੈ। ਸੋ ਇਹ ਸਾਰੇ ਜਿਹੜੇ ਜ਼ੁਲਮ ਹੋਏ ਹੈ, ਇਹਦੇ ਬਾਰੇ ਸਾਨੂੰ ਰਿਪੋਰਟ ਲਿਖਣੀ ਪਊਗੀ ਅਤੇ ਦੱਸਣਾ ਪਊਗਾ ਕਿ 1947 ਤੋਂ ਬਾਅਦ ਸਾਡੇ ਉੱਤੇ ਕਿੰਨੇ ਜ਼ੁਲਮ ਹੋਏ ਹੈ, ਅਤੇ ਜਿਹੜੇ ਸਾਡੇ ਨਾਲ ਵਾਅਦਾ ਗਾਂਧੀ ਅਤੇ ਨਹਿਰੂ ਨੇ ਕੀਤੇ ਸੀਗੇ ਕਿ ਜੇ ਸਿੱਖ ਸਾਡੇ ਨਾਲ ਰਲਦੇ ਹੈਗੇ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਇਹੋ ਜਿਹਾ ਕਿੱਤਾ ਦੇਵਾਂਗੇ ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਨਿੱਘ ਤਾਂ ਅਸੀਂ ਕੀ ਮਾਣਨਾ ਸੀ, ਸਾਡੀ ਤਾਂ ਇਹੋ ਜਿਹੀ ਤੋਬਾ ਕੀਤੀ ਹੋਈ ਹੈ ਉਸ ਸਾਲ ਤੋਂ ਅੱਜ ਤੱਕ ਕਿ ਸਾਡੇ ਨੌਜਵਾਨ ਅਤੇ ਬਜ਼ੁਰਗ ਸਿੱਖ ਵੀ ਅੱਜ ਇੱਥੋਂ ਇੰਡੀਆ 'ਚੋਂ ਹਿਜਰਤ ਕਰਕੇ ਬਾਹਰ ਦੇ ਕਾਮਨਵੈਲਥ ਕੰਟਰੀਜ਼ ਦੇ ਵਿੱਚ ਜਾ ਕੇ ਵਸ ਰਹੇ ਹੈ। ਇਹ ਜਿਹੜੀ ਹਿਜਰਤ ਹੈ ਇਹ 1935 ਦੇ ਵਿੱਚ ਵੀ ਹੋਈ ਸੀਗੀ, ਜਦੋਂ ਜਰਮਨ ਨਾਟਸੀ ਨੇ ਨਿਊਰਨਬਰਗ ਕਾਨੂੰਨ ਬਣਾਤੇ ਸੀਗੇ ਯਹੂਦੀਆਂ ਦੇ ਖਿਲਾਫ। ਜਿਹੜੇ ਸਿਆਣੇ ਯਹੂਦੀ ਸੀਗੇ ਉਹ ਇੱਕਦਮ ਜਰਮਨ ਨੂੰ ਛੱਡਣ ਕੇ ਬਾਹਰ ਅਮਰੀਕਾ, ਵਲੈਤ, ਜਿੱਥੇ ਜਿੱਥੇ ਉਹਨਾਂ ਦੀ ਜਾਨ ਬਚ ਸਕਦੀ ਸੀ, ਹਿਜਰਤ ਕਰ ਗਏ ਸੀ। ਇਸੇ ਤਰ੍ਹਾਂ ਸਿੱਖ ਅੱਜ ਇਹੋ ਜਿਹੇ ਹਾਲਾਤ ਦੇ ਵਿੱਚ ਹੈਗੇ ਹੈ ਕਿ ਉਹਨਾਂ ਨੂੰ ਹਿਜਰਤ ਕਰਨੀ ਪਈ ਹੈ। ਦੂਸਰੀ ਗੱਲ ਹੈ ਕਿ ਸਾਨੂੰ ਹੁਣ ਦਿਖਾਇਆ ਗਿਆ ਹੈ ਕਿ ਜਿਹੜੇ ਸਿੱਖਾਂ ਨੇ ਅੱਗੇ ਆ ਕੇ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਲੜੀ ਹੈ, ਉਹਨਾਂ ਨੂੰ ਜਿਹੜੇ ਸੈਂਟਰ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗੇ ਹੈ ਔਰ ਰॉ ਹੈ, IB ਹੈ, ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ, ਇਹਨਾਂ ਨੇ ਹੁਣ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਉਹ ਸਿੱਖ ਲੀਡਰ ਨੌਜਵਾਨਾਂ ਨੂੰ ਕਤਲ ਕਰਨਾ ਸ਼ੁਰੂ ਕਰਤਾ ਹੈ। ਜਿਵੇਂ ਭਾਈ ਅਵਤਾਰ ਸਿੰਘ ਖੰਡੇ ਨੂੰ ਬਰਮਿੰਘਮ ਵਲੈਤ ਦੇ ਵਿੱਚ ਕਰਤਾ, ਫਿਰ ਮਲਕ ਨੂੰ ਸਰੀ ਕੈਲੀਫੋਰਨੀਆ ਦੇ ਵਿੱਚ ਕਰਤਾ। ਉਹਨਾਂ ਦਾ ਨਾਂ ਆਉਂਦਾ ਸੀਗਾ ਜਿਹੜਾ ਕਨਿਸ਼ਕਾ ਹਵਾਈ ਜਹਾਜ਼ ਡੁੱਬਿਆ ਸੀਗਾ ਆਇਰਿਸ਼ ਸੀ ਦੇ ਵਿੱਚ, ਪਰ ਉਹਨਾਂ ਦੀ ਅਤੇ ਗਵਰਨਮੈਂਟ ਆਫ ਇੰਡੀਆ ਦੀ ਸੁਲ੍ਹਾ ਹੋ ਚੁੱਕੀ ਸੀ, ਪਰ ਉਸ ਦੇ ਬਾਵਜੂਦ ਉਸ ਨੂੰ ਮਰਵਾ ਦਿੱਤਾ। ਫਿਰ ਹਰਜਿੰਦਰ ਸਿੰਘ ਨੂੰ, ਜਿਹੜੇ ਸਰੀ ਗੁਰਦੁਆਰੇ ਦੇ ਵੱਡੇ ਪ੍ਰੈਜ਼ੀਡੈਂਟ ਸੀਗੇ, ਉਹਨਾਂ ਨੂੰ ਮਰਵਾਤਾ, ਹਰਦੀਪ ਸਿੰਘ ਨਿੱਜਰ ਨੂੰ। ਫਿਰ ਜਿਹੜੇ ਪਾਕਿਸਤਾਨ ਦੇ ਵਿੱਚ ਪਨਾਹ ਲੈ ਰਹੇ ਸੀਗੇ ਪਰਮਜੀਤ ਸਿੰਘ ਪੰਜਵੜ, ਉਹਨਾਂ ਨੂੰ ਵੀ ਸੈਂਟਰ ਨੇ ਮਰਵਾ ਦਿੱਤਾ ਹੈਗਾ। ਅਤੇ ਦੀਪ ਸਿੰਘ ਸਿੱਧੂ ਨੂੰ ਪਿਛਲੇ ਸਾਲ ਹਰਿਆਣੇ ਦੇ ਵਿੱਚ ਮਰਵਾਤਾ ਸੀਗਾ, ਔਰ ਫਿਰ ਮੂਸੇਵਾਲ ਨੂੰ ਵੀ ਮਾਨਸਾ ਪੰਜਾਬ ਦੇ ਵਿੱਚ ਮਰਵਾ ਦਿੱਤਾ ਗਿਆ। ਹੁਣ ਇਹ ਨਵੀਂ ਪਾਲਿਸੀ ਹੈ, ਜਿਵੇਂ ਹੁਣ ਤੁਸੀਂ ਸੁਣਿਆ ਹੋਊਗਾ, ਜਿਵੇਂ ਰੂਸ ਵੀ ਕਰਦਾ ਹੈ। ਰੂਸ ਨੇ ਇੱਕ ਉਹਨਾਂ ਦਾ ਲੈਫਟੀਨੈਂਟ ਕਰਨਲ, ਜਿਹੜਾ ਉਹਨਾਂ ਦੀ ਇੰਟੈਲੀਜੈਂਸ ਸਰਵਿਸ ਦੇ ਵਿੱਚ ਸੀਗਾ, ਉਹ ਬਾਗੀ ਹੋ ਕੇ ਵਲੈਤ ਇੰਗਲੈਂਡ ਜਾ ਕੇ ਪਨਾਹ ਲੈ ਲਈ ਸੀ ਉਸਨੇ, ਪਰ ਰੂਸ ਦੇ ਏਜੰਟਾਂ ਨੇ ਉਹਨੂੰ ਇੱਕ ਜ਼ਹਿਰ ਦਿੱਤਾ ਜਿਹਦੇ ਨਾਲ ਉਹਦੀ ਮੌਤ ਹੋ ਗਈ। ਹੁਣ ਜੋ ਕੁਝ ਹੋਇਆ ਰੂਸ ਦੇ ਵਿੱਚ, ਜਿਹੜਾ ਵਾਗਨਰ ਗਰੁੱਪ ਸੀਗਾ ਉਹ ਜੇ ਬਾਗੀ ਹੋਇਆ, ਰੂਸ ਨੇ
ਉਹ ਬਾਗੀ ਗਰੁੱਪ ਦਾ ਜਿਹੜਾ ਹੈਡ ਸੀ ਉਹ ਵੀ ਮਰਵਾ ਦਿੱਤਾ ਹੈਗਾ। ਸੋ ਇਹ ਜਿਹੜੀ ਇੰਟਰਨੈਸ਼ਨਲ ਹੁਣ ਜਿਹੜੀਆਂ ਸਿੱਖਾਂ ਦੀਆਂ ਅਤੇ ਹੋਰਾਂ ਦੀਆਂ ਕਿਲਿੰਗਸ ਸ਼ੁਰੂ ਹੋ ਗਈਆਂ, ਇਹ ਇੱਕ ਬਹੁਤ ਵੱਡਾ ਕਦਮ ਇੰਡੀਆ ਨੇ ਚੁੱਕਿਆ। ਜਿਵੇਂ ਇਜ਼ਰਾਈਲ ਦੀ ਏਜੰਸੀ ਮੋਸਾਡ ਕਰਦੀ ਸੀ, ਉਸੇ ਪੈਟਰਨ ਦੇ ਉੱਤੇ ਅੱਜ ਇੰਡੀਆ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਤੇ ਉਹਨਾਂ ਦੇ ਨਾਲ ਜਿਹੜੇ ਹੈਗੇ ਹੈ ਇੰਟੈਲੀਜੈਂਸ ਦੇ ਹੈਡਸ, ਇਹਨਾਂ ਨੇ ਇਹ ਸਕੀਮ ਫੜੀ ਹੈ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਹੈ ਉਹਨਾਂ ਨੂੰ ਅਸੈਸਨੇਟ ਕੀਤਾ ਜਾਵੇ। ਸੋ ਇਹ ਜਿਹੜੀ ਨਵੀਂ ਚੀਜ਼ ਪੈਦਾ ਹੋਈ ਹੈ ਇੰਡੀਆ ਦੀ ਪਾਲਿਸੀ ਦੇ ਵਿੱਚ, ਇਸ ਨੂੰ ਐਕਸਪੋਜ਼ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਅਤੇ ਜਿਵੇਂ ਹੁਣ ਮਣੀਪੁਰ ਦੇ ਵਿੱਚ ਬੀਬੀਆਂ ਨੂੰ ਨੰਗਿਆਂ ਕਰਕੇ ਪਰੇਡ ਕਰਾ ਦੇਣੀ। ਇੱਕ ਬੀਬੀ ਧਰਮ ਪਤਨੀ ਸੀ ਸੂਬੇਦਾਰ ਸਾਹਿਬ ਦੀ, ਜਿਨ੍ਹਾਂ ਨੇ ਕਾਰਗਿਲ ਦੀ ਲੜਾਈ ਦੇ ਵਿੱਚ ਭਾਗ ਲਿਆ ਸੀਗਾ। ਉੱਥੇ ਸਾਰੇ ਗਿਰਜੇ ਘਰ ਫੂਕ ਦਿੱਤੇ ਗਏ ਹੈ ਈਸਾਈਆਂ ਦੇ ਮਣੀਪੁਰ ਦੇ ਵਿੱਚ। ਅੱਜ ਵੀ ਰਿਪੋਰਟਾਂ ਆਈਆਂ ਕਿ ਉੱਥੇ ਫੇਰ ਜਿਹੜੇ ਘੱਟ ਗਿਣਤੀ ਹੈ ਉਹਨਾਂ ਦੀ ਮਾਰੋ ਮਾਰੀ ਸ਼ੁਰੂ ਹੈਗੀ ਹੈ। ਫਿਰ ਹੱਦ ਟੱਪ ਗਈ ਹਰਿਆਣੇ ਦੇ ਵਿੱਚ, ਜਦੋਂ ਮੁਸਲਮਾਨਾਂ ਦੇ ਉੱਤੇ ਬੁਲਡੋਜ਼ਰਾਂ ਦਾ ਹਮਲਾ ਕਰਤਾ, ਉਹਨਾਂ ਦੇ ਘਰ ਢਾਹ 'ਤੇ, ਉਹਨਾਂ ਦਾ ਇਮਾਮ ਮਾਰਤਾ, ਉਹਨਾਂ ਦੀ ਮਸੀਤ ਤੋੜਤੀ, ਖਤਮ ਕਰਤੀ। ਔਰ ਪੰਜਾਬ ਤੇ ਹਾਈ ਕੋਰਟ, ਹਰਿਆਣੇ ਦੀ ਹਾਈ ਕੋਰਟ ਨੇ ਪਹਿਲੀ ਵਾਰੀ ਕਿਹਾ ਕਿ ਹਰਿਆਣੇ ਦੇ ਵਿੱਚ ਐਥਨਿਕ ਕਲੈਂਜਿੰਗ ਹੋਈ ਹੈ, ਨਸਲੀ ਸਫਾਈ ਹੋਈ ਹੈ। ਸੋ ਇਹ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਜੁਰਮ ਹੈ, ਜਿਹਦਾ ਨੋਟਿਸ ਜਿਵੇਂ ਕੰਵਰਪਾਲ ਸਿੰਘ ਜੀ ਨੇ ਕਿਹਾ ਅਸੀਂ ਮੀਟਿੰਗ ਕਰ ਰਹੇ ਹਾਂ, ਇਹਦੀ ਅਟੈਂਸ਼ਨ ਸਾਰੀ ਇਹ ਫੋਕਸ ਹੋਊਗੀ ਜਿਹੜੇ ਉੱਥੇ ਮੋਦੀ ਸਾਹਿਬ ਦੇ ਕਹਿਣ ਦੇ ਉੱਤੇ ਹੈਡਸ ਆਫ ਸਟੇਟ ਸਾਰੇ ਹੈ, ਉਹਨਾਂ ਨੂੰ ਪਤਾ ਲੱਗੂਗਾ ਕਿ ਅੰਦਰੂਨੀ ਗੱਲ ਕੀ ਹੈ। ਅਤੇ ਕਸ਼ਮੀਰ ਦੇ ਵਿੱਚ ਜਿਹੜੀ ਉਹਨਾਂ ਦੇ ਕੌਨਸਟੀਟਿਊਸ਼ਨਲ ਹੱਕ 370 35A ਭੰਗ ਕਰਤੇ, ਉਹਨਾਂ ਦੀ ਅਸੈਂਬਲੀ ਭੰਗ ਕਰਤੀ ਹੈਗੀ ਹੈ, ਉੱਥੇ ਕੋਈ ਜਮਹੂਰੀਅਤ ਨਹੀਂ ਹੈਗੀ। 2019 ਤੋਂ ਬਾਅਦ 5 ਅਗਸਤ ਤੋਂ ਬਾਅਦ ਉਹਨਾਂ ਦੀ ਜਮਹੂਰੀਅਤ ਖਤਮ ਹੋਈ ਹੈ। ਉਹਨਾਂ ਦੀ ਸਟੇਟ ਦਾ ਦਰਜਾ ਛੋਟਾ ਕਰਕੇ ਯੂਨੀਅਨ ਟੈਰੀਟਰੀ ਬਣਾਇਆ ਗਿਆ। ਫਿਰ ਐਫਸਪਾ ਕਾਨੂੰਨ ਉਹਨਾਂ ਦੇ ਉੱਤੇ ਲਾਗੂ ਕੀਤਾ ਗਿਆ, ਜਿਹਦੇ ਹੇਠ ਫੌਜ ਕਿਸੇ ਨੂੰ ਮਾਰ ਸਕਦੀ ਹੈ, ਕਿਸੇ 'ਤੇ ਜਬਰ ਜਨਾਹ ਕਰ ਸਕਦੀ ਹੈ, ਕਿਸੇ ਨੂੰ ਇੰਜਰ ਕਰ ਸਕਦੀ ਹੈ, ਕਿਸੇ ਨੂੰ ਅਗਵਾ ਕਰ ਸਕਦੀ ਹੈ, ਕਿਸੇ ਨੂੰ ਕੁਛ ਕਰ ਸਕਦੀ ਹੈ। ਉਹਦੇ ਉੱਤੇ ਕੋਈ ਨੋਟਿਸ ਨਹੀਂ ਲਿਆ ਜਾਂਦਾ। ਹੁਣ ਸੁਪਰੀਮ ਕੋਰਟ ਸਾਡੀ ਰਖਵਾਲੀ ਹੈ, ਸਾਡੇ ਹਿਊਮਨ ਰਾਈਟਸ ਦੀ ਅਤੇ ਜਿਹੜੇ ਫੰਡਾਮੈਂਟਲ ਰਾਈਟਸ ਨੇ। ਅਤੇ ਆਰਟੀਕਲ 21 ਕੀ ਕਹਿੰਦਾ ਨੋ ਪਰਸਨ ਕੈਨ ਬੀ ਡਿਪਰਾਈਵਡ ਆਫ ਹਿਜ਼ ਲਾਈਫ ਐਂਡ ਲਿਬਰਟੀ ਵਿਦਾਊਟ ਦ ਪ੍ਰੋਸੀਜਰ ਲੇਡ ਡਾਊਨ ਬਾਈ ਲਾਅ। ਕਿ ਕਿਸੇ ਦੀ ਵੀ ਜ਼ਿੰਦਗੀ ਅਤੇ ਕਿਸੇ ਦੀ ਵੀ ਜਿਹੜੀ ਆਜ਼ਾਦੀ ਹੈ ਉਹ ਉਨਾ ਚਿਰ ਨਹੀਂ ਲਈ ਜਾਂਦੀ ਜਿੰਨਾ ਚਿਰ ਇਹ ਕਾਨੂੰਨ ਦੇ ਗੇੜੇ ਦੇ ਵਿੱਚੋਂ ਨਾ ਕੱਢਿਆ ਜਾਵੇ। ਹੁਣ ਆਹ ਜਿਹੜੇ ਸਿੱਖ ਅਸਾਮ ਭੇਜ ਦਿੱਤੇ ਹੈ, ਇਹਨਾਂ ਦੇ ਉੱਤੇ ਤਾਂ ਕੇਸ ਹੀ ਨਹੀਂ ਚੱਲਿਆ ਹੈਗਾ ਕੋਈ। NSA ਹੀ ਹੈ NSA ਲਗਾ ਕੇ ਇਹਨਾਂ ਦੇ ਇਹ ਆਰਟੀਕਲ 21 ਦੀ ਉਲੰਘਣਾ ਹੈਗੀ ਹੈ ਜੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਸਮਝੇ। ਪਰ ਸਾਡੇ ਮੁਲਕ ਦੇ ਵਿੱਚ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਜਿਹੜਾ ਬਣਿਆ ਦਿੱਲੀ 'ਚ, ਉਹਨੇ ਡੱਕਾ ਨਹੀਂ ਤੋੜਿਆ। ਜਿਹੜੀ ਖਾਲੜਾ ਸਾਹਿਬ ਨੇ ਰਿਪੋਰਟ ਕੀਤੀ ਸੀਗੀ ਕਿ ਇੰਨੇ ਬੰਦੇ ਮਾਰ ਦਿੱਤੇ ਗਏ ਹੈ, ਉਹਨਾਂ ਨੂੰ ਜਲਾ ਦਿੱਤਾ ਗਿਆ, ਉਹਦੀ ਰਿਪੋਰਟ ਕੋਈ ਨਹੀਂ ਆਈ ਹੈਗੀ। ਫਿਰ ਨਾ ਇਹ ਮਿਨੋਰਿਟੀ ਕਮਿਸ਼ਨ ਕੰਮ ਕਰ ਰਿਹਾ ਹੈਗਾ। ਐਮਨੈਸਟੀ ਇੰਟਰਨੈਸ਼ਨਲ ਜਿਹੜੀ ਵਰਲਡ ਆਰਗੇਨਾਈਜੇਸ਼ਨ ਹੈ ਹਿਊਮਨ ਰਾਈਟਸ ਦੀ, ਉਸ ਨੂੰ ਇੰਡੀਆ ਤੋਂ ਬਰਖਾਸਤ ਕਰ ਦਿੱਤਾ ਗਿਆ। ਔਰ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ, ਇਹ ਤਾਂ ਜਿਹੜੇ ਲੋਕ ਉੱਥੇ ਆਉਣਗੇ ਵੱਡੇ ਸਟੇਟਸ ਦੇ,
ਉਹਨਾਂ ਦੇ ਤਾਂ ਕੰਨ ਖੜੇ ਹੋ ਜਾਣਗੇ ਕਿ ਅਸੀਂ ਕਿੱਥੇ ਆ ਗਏ ਹਾਂ, ਕਿਹਦੇ ਇਹ ਹਿਟਲਰ ਦੇ ਜ਼ਮਾਨੇ 'ਚ ਆ ਗਏ ਹਾਂ ਜਾਂ ਜਾਪਾਨ ਦੇ ਟੋਜੋ ਦੇ ਜ਼ਮਾਨੇ 'ਚ ਆ ਗਏ ਹਾਂ ਜਾਂ ਇਟਲੀ ਦੇ ਮੁਸਲੀਨੀ ਦੇ ਜ਼ਮਾਨੇ 'ਚ ਆ ਗਏ ਹਾਂ। ਅਸੀਂ ਕਿੱਥੇ ਆ ਗਏ ਹਾਂ? ਇੰਨਾ ਜ਼ੁਲਮ ਹੋ ਰਿਹਾ ਹੈ। ਹੁਣ ਜਿੰਨੇ ਵੀ ਆਦਿਵਾਸੀ ਹੈ ਉਹਨਾਂ ਨੂੰ ਨਕਸਲਾਈਟ ਕਹਿ ਦਿੰਦੇ ਹੈ, ਕਈ ਵਾਰੀ ਕਹਿ ਦਿੰਦੇ ਮਾਓਵਾਦੀ ਹੈ, ਉਹਨਾਂ ਨੂੰ ਠੋਕ ਦਿੰਦੇ ਆ, ਕੋਈ ਇਨਕੁਆਇਰੀ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦਾ। ਅਤੇ ਈਸਾਈਆਂ ਦਾ ਵੀ ਕੰਮ ਤੁਹਾਨੂੰ ਮੈਂ ਦੱਸ ਹੀ ਦਿੱਤਾ ਕੀ ਕੀਤਾ ਹੈਗਾ ਉੱਥੇ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਹਿਊਮਨ ਰਾਈਟਸ ਦੇ ਨਾਲ ਡੀਲ ਕਰਦੀਆਂ ਹੈਗੀਆਂ। ਅਤੇ ਫਿਰ ਸਾਡਾ ਬਾਰਡਰ ਕਿਉਂ ਨਹੀਂ ਖੋਲ੍ਹਦੇ? ਜੇ ਚੀਨ ਨੇ 2020 ਦੇ ਵਿੱਚ ਅਤੇ 2022 ਦੇ ਵਿੱਚ ਲੱਦਾਖ ਦਾ ਇੰਨਾ ਇਲਾਕਾ ਫਤਿਹ ਕਰ ਲਿਆ ਅਤੇ 1962 ਦੇ ਵਿੱਚ 40,000 ਸਕੁਆਇਰ ਕਿਲੋਮੀਟਰ ਸਾਡੇ ਲੱਦਾਖ ਦਾ ਚੀਨ ਨੇ ਫਤਿਹ ਕਰਕੇ ਆਪਣੇ ਕਬਜ਼ੇ 'ਚ ਰੱਖ ਲਿਆ। ਉਹਦੇ ਨਾਲ ਤਾਂ ਵਪਾਰ ਹੋ ਰਿਹਾ, ਪਰ ਪਾਕਿਸਤਾਨ ਦੇ ਨਾਲ ਸਾਡਾ ਬਾਰਡਰ ਕਿਉਂ ਨਹੀਂ ਖੁੱਲ੍ਹਦੇ? ਉੱਥੇ ਕਣਕ ਹੈ ਨਹੀਂ ਗੀ, ਉਹ ਰੂਸ ਤੋਂ ਮੰਗਵਾਉਂਦਾ, ਸਾਡੇ ਗੋਦਾਮ ਭਰੇ ਪਏ ਹੈ। ਸਾਡੇ ਲਾਲੇ ਬਾਣੀਏ ਜਿਹੜੇ ਵਪਾਰ ਕਰਦੇ ਆ ਉਹ ਰੱਜਣਗੇ ਜੇ ਟਰੇਡ ਸ਼ੁਰੂ ਹੋਊਗੀ। ਸਾਡੇ ਜ਼ਿਮੀਂਦਾਰ ਜਿਹੜੇ ਸਾਡੇ ਇਹ ਕੰਮ ਕਰਨ ਵਾਲੇ ਹੈਗੇ ਆ, ਲੇਬਰ, ਫਾਰਮ ਲੇਬਰ, ਕਿਸਾਨੀ ਦੇ ਵਿੱਚ ਸਾਰਿਆਂ ਦੇ ਵਿੱਚ ਪ੍ਰੋਸਪੈਰਿਟੀ ਆਊਗੀ, ਟਰੇਡ ਜਾਊਗੀ ਰੂਸ ਦੇ ਬਾਰਡਰ ਤੱਕ, ਸੈਂਟਰਲ ਏਸ਼ੀਅਨ ਰਿਪਬਲਿਕਸ ਤੱਕ, ਈਰਾਨ, ਇਰਾਕ, ਗਲਫ, ਸਾਊਦੀ ਅਰੇਬੀਆ। ਅਤੇ ਸਾਡੇ ਮੁੰਡੇ ਜਿਹੜੇ ਨੌਜਵਾਨ ਹੈ 46 ਲੱਖ ਬੇਰੁਜ਼ਗਾਰ ਹੈ, ਉਹ ਵੀ ਧੰਦੇ 'ਤੇ ਲੱਗਣਗੇ, ਟਰਾਂਸਪੋਰਟ 'ਚ ਲੱਗਣਗੇ, ਉਹ ਉਹਨਾਂ ਦਾ ਖਿੱਤਾ ਹੈ। ਅਤੇ ਮੇਰਾ ਮਤਲਬ ਹੈ ਇੰਡੀਆ ਦੀ ਵੀ ਇੰਡਸਟਰੀ ਵਧੂਗੀ ਜਦੋਂ ਟਰੱਕ ਜ਼ਿਆਦਾ ਚੱਲਣ ਲੱਗ ਪਏ। ਸੋ ਮੇਰਾ ਮਤਲਬ ਹੈ ਕਿ ਗੱਲ ਕੀ ਹੈ ਕਿ ਚੀਨ ਨੇ ਤਾਂ ਇੰਨਾ ਇਲਾਕਾ ਇੰਡੀਆ ਦਾ ਫਤਿਹ ਕਰਕੇ ਕਬਜ਼ੇ 'ਚ ਕੀਤਾ ਹੈ, ਪਰ ਪਾਕਿਸਤਾਨ ਦੇ ਵਿੱਚ ਤਾਂ ਜੇ ਕੋਈ ਗੱਲ ਨਹੀਂ ਹੋਈ ਤਾਂ ਫਿਰ ਉਹਦੇ ਨਾਲ ਸਾਡੀ ਟਰੇਡ ਕਿਉਂ ਨਹੀਂ ਹੋ ਸਕਦੀ? ਅਤੇ ਸਾਨੂੰ ਇਹ ਇੰਡੀਆ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਪਤਾ ਲੈ ਕੇ ਦੱਸਣ ਕਿ ਪਰਮਜੀਤ ਸਿੰਘ ਪੰਜਵੜ ਦੀ ਮੌਤ ਕਿਵੇਂ ਹੋਈ ਹੈ, ਹਰਜਿੰਦਰ ਸਿੰਘ ਦੀ ਕਿਵੇਂ ਹੋਈ ਹੈ, ਮਲਕ ਦੀ ਕਿਵੇਂ ਹੋਈ ਹੈ, ਅਵਤਾਰ ਸਿੰਘ ਖੰਡੇ ਦੀ ਕਿਵੇਂ ਹੋਈ ਹੈ, ਦੀਪ ਸਿੰਘ ਸਿੱਧੂ ਦੀ ਕਿਵੇਂ ਹੋਈ ਹੈ, ਮੂਸੇਵਾਲ ਸਾਹਿਬ ਦੀ ਕਿਵੇਂ ਹੋਈ ਹੈ, ਇਹ ਹਰਦੀਪ ਸਿੰਘ ਨਿੱਜਰ ਦੀ ਕਿਵੇਂ ਹੋਈ ਹੈ। ਇਹ ਸਾਰੀਆਂ ਚੀਜ਼ਾਂ ਇਹ ਬੁਝਾਰਤ ਸਾਡੇ ਸਿੱਖਾਂ ਦੇ ਲਈ ਹੈਗੀ ਹੈ। ਅਤੇ ਜੋ ਕਰਕੇ ਅਸੀਂ ਇੱਥੋਂ ਦੇ ਨਿਵਾਸੀ ਹਾਂ, ਇੰਡੀਆ ਦਾ ਫਰਜ਼ ਹੈ ਕਿ ਸਾਡੀ ਜਿਹੜੀ ਇਹ ਆਸ ਹੈ, ਜਿਹੜੀ ਸਾਡੀ ਮੰਗ ਹੈ, ਜਿਹੜੀ ਸਾਨੂੰ ਦਿਲ ਦੇ ਵਿੱਚ ਦੁੱਖ ਦੇ ਰਹੀ ਹੈ, ਉਹ ਤਾਂ ਪੂਰੀ ਕੀਤੀ ਜਾਵੇ। ਸੋ ਇਹ ਸਾਰੀਆਂ ਗੱਲਾਂ ਇਹ ਤਾਂ ਬਹੁਤ ਵਧੀਆ ਅਕਲ ਦੀ ਗੱਲ ਕੀਤੀ ਹੈ ਕੰਵਰਪਾਲ ਸਿੰਘ ਜੀ ਨੇ, ਜਿਹੜੀ ਇਹ 7 ਤਰੀਕ ਨੂੰ ਇੱਕ ਮੀਟਿੰਗ ਸਾਰੀਆਂ ਕੌਮਾਂ ਦੀ ਬੁਲਾ ਲਈ ਹੈ। ਉਹਦੇ ਵਿੱਚ ਰਿਲੇਟਿਡ ਸਿੱਖ ਵੀ ਆਉਣਗੇ, ਸ਼ਡਿਊਲ ਕਾਸਟ ਵੀ ਆਉਣਗੇ, ਟਰਾਈਬਲਸ ਵੀ ਆਉਣਗੇ, ਜਿੰਨੀਆਂ ਨੈਸ਼ਨੈਲਿਟੀਜ਼ ਹੈਗੀਆਂ ਉਹ ਵੀ ਆਉਣਗੀਆਂ, ਮੀਜ਼ੋਜ਼ ਵੀ ਆਉਣਗੇ। ਹੁਣ ਦੇਖੋ ਇਹ ਮੈਂ ਤੁਹਾਨੂੰ ਸਾਰੀ ਚੀਜ਼ ਦੱਸੀ ਹੈ ਕਿ ਹੋਮ ਮਿਨਿਸਟਰ ਨੇ ਰਾਜਨਾਥ ਸਿੰਘ ਨੇ ਜੈਨੋਸਾਈਡ ਕਿਹਾ ਜੋ ਸਿੱਖਾਂ ਦੇ ਨਾਲ ਹੋਈ ਹੈ। ਅਤੇ 10 ਤਰੀਕ ਨੂੰ ਇਸੇ ਮਹੀਨੇ ਜਿਹਨੂੰ ਮੋਦੀ ਸਾਹਿਬ ਨੇ ਫਲੋਰ ਆਫ ਦਾ ਹਾਊਸ ਦੇ ਵਿੱਚ ਕੀਤਾ ਕਿ ਇੰਡੀਆ ਸਰਕਾਰ ਨੇ ਬੰਬਬਾਰੀ ਕੀਤੀ ਹੈ ਮੀਜ਼ੋਆਂ ਦੇ ਉੱਤੇ, ਅਤੇ 1984 ਦੇ ਵਿੱਚ ਸਿੱਖਾਂ ਦੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਮਿਲਟਰੀ ਦੇ ਹਮਲੇ ਕੀਤੇ ਹੈ। ਹੁਣ ਇਹ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਹੈ, ਅੰਦਰ ਨਹੀਂ ਜਾਣੀ ਹੈ। ਸੋ ਇਹ ਤਾਂ ਦਲ ਖਾਲਸਾ ਦੀ ਬਹੁਤ ਵਧੀਆ ਗੱਲ ਹੈ ਕਿ ਜਿਹੜਾ ਇਹ ਕਰਾ ਰਹੇ ਅਸੀਂ ਤਾਂ ਇਹਨਾਂ ਦੇ ਸਹਾਇਕ ਹੈਗੇ ਹਾਂ, ਅਤੇ ਜਿਵੇਂ ਕਹਿਣਗੇ ਅਸੀਂ ਕਰੀ ਚੱਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਇੰਪੋਰਟੈਂਟ ਇਸ਼ੂ ਅਸੀਂ ਇਸ ਵਿੱਚ ਟੇਕਅਪ ਕਰਾਂਗੇ, ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਦੀ ਗੱਲ। ਇਕੱਲੇ ਆਪਣੇ ਬੰਦੀ ਸਿੰਘਾਂ ਦੇ ਨਹੀਂ, ਜਿੰਨੇ ਵੀ ਪੋਲੀਟੀਕਲ ਪ੍ਰਿਜ਼ਨਰਸ ਨੇ, ਚਾਹੇ ਉਹ ਪੰਜਾਬ ਦੇ ਨੇ, ਚਾਹੇ ਉਹ ਸ਼ਹੀਨ ਬਾਗ ਜਿਹੜਾ ਮੋਰਚਾ ਲੱਗਾ ਸੀ NTCA ਦਾ, ਚਾਹੇ ਉਹ NSA ਅਧੀਨ ਨੇ, ਚਾਹੇ ਉਹ UAPA ਅਧੀਨ ਨੇ, ਚਾਹੇ ਬੀਮਾਗਾਓ ਜਿਹੜਾ ਕੇਸ ਹੈਗਾ, ਜਿਹੜੇ ਜਿਨ੍ਹਾਂ ਨੂੰ ਇਹ ਅਰਬਨ ਨਕਸਲਸ ਕਹਿ ਕੇ ਜਿਨ੍ਹਾਂ ਨੂੰ ਅੰਦਰ ਰੱਖਿਆ ਹੋਇਆ ਹੈ, ਵਾਰਾ ਰਾਓ ਦੇ ਜਿਹੜੇ ਸਾਥੀ ਨੇ, ਉਹ ਸਾਰਿਆਂ ਦੀ ਜਿਹੜੀ ਪੋਲੀਟੀਕਲ ਪ੍ਰਿਜ਼ਨਰ ਜਿਹੜੇ ਬਿਨਾਂ ਟਰਾਇਲ ਤੋਂ ਅੰਦਰ ਨੇ ਜਾਂ ਜਿਨ੍ਹਾਂ ਨੇ ਆਪਣੀਆਂ ਸੈਂਟੈਂਸਿਸ ਜੇਲ੍ਹ ਟਰਮ ਪੂਰੀਆਂ ਕਰ ਲਈਆਂ ਨੇ, ਤੇ ਫਿਰ ਵੀ ਉਹਨਾਂ ਨੂੰ ਇਲੀਗਲੀ ਅੰਦਰ ਰੱਖਿਆ ਹੋਇਆ,
ਉਹਨਾਂ ਪੋਲੀਟੀਕਲ ਪ੍ਰਿਜ਼ਨਰਸ ਦੀ ਵੀ ਗੱਲ ਹੋਏਗੀ। ਨਾਗਿਆਂ ਦੇ ਨਾਲ ਹਿੰਦੁਸਤਾਨ ਨੇ 2015 ਦੇ ਵਿੱਚ ਪੀਸ ਐਗਰੀਮੈਂਟ ਸਾਈਨ ਕੀਤਾ ਸੀ। 8 ਸਾਲ ਬੀਤ ਗਏ ਨੇ। ਇੰਡੀਆ ਗਵਰਨਮੈਂਟ ਆਪਣੇ ਉਸ ਪੀਸ ਐਗਰੀਮੈਂਟ ਤੋਂ ਦੌੜ ਰਹੀ ਹੈ, ਭੱਜ ਰਹੀ ਹੈ। ਉਹ ਵੀ ਨੁਮਾਇੰਦੇ ਨਾਗਾਲੈਂਡ ਤੋਂ ਆ ਰਹੇ ਨੇ, ਉਹ ਵੀ ਆਪਣੀ ਗੱਲ ਕਰਨਗੇ। ਔਰ ਮਨੀਪੁਰ ਤੇ ਜਿਹੜਾ ਨੂੰਹ ਦੇ ਵਿੱਚ ਵਾਇਲੈਂਸ ਹੋਈ ਹੈ, ਜਿਹੜੀ ਗੁੜਗਾਉਂ ਦੇ ਵਿੱਚ ਵਾਇਲੈਂਸ ਹੋਈ, ਉਹ ਵਿਕਟਮਸ ਵੀ ਸਾਡੀ ਸੰਮੇਲਨ ਦੇ ਵਿੱਚ ਆਉਣਗੇ। ਸੋ ਪੂਰੇ ਇੰਡੀਆ ਨੂੰ ਅਸੀਂ ਕਵਰ ਕਰਦੇ ਹੋਏ ਇਹਦੇ ਵਿੱਚ ਆਪਣੇ ਪੂਰੇ ਜਿਹੜੇ ਮਿਨੋਰਟੀਜ਼ ਤੇ ਨੈਸ਼ਨੈਲਿਟੀਜ਼ ਨੂੰ ਜਿਹੜੀਆਂ ਦੁੱਖ ਤਕਲੀਫਾਂ, ਉਹਨਾਂ ਦੇ ਦਰਦ ਨੇ, ਜਿਹੜੀ ਉਹਨਾਂ ਦੀ ਲਹੂ ਭਿੱਜੀ ਦਾਸਤਾਨ ਹੈ, ਉਹ ਅਸੀਂ ਸਾਰੇ ਜਿਹੜਾ ਸਾਡਾ ਸਾਂਝਾ ਦਰਦ ਹੈ ਜਿਹਨੂੰ ਅਸੀਂ ਕਹਾਂਗੇ, ਉਹ ਸਾਂਝਾ ਦਰਦ ਅਸੀਂ ਇੱਕ ਦੂਜੇ ਦੇ ਨਾਲ ਸ਼ੇਅਰ ਕਰਾਂਗੇ। ਤੇ ਉਹ ਦਰਦ ਦੀ ਜਿਹੜੀ ਮੈਮੋਰੰਡਮ ਦੇ ਸ਼ੇਪ ਦੇ ਵਿੱਚ ਅਸੀਂ ਦੁਨੀਆ ਦੇ 20 ਮੁਲਕਾਂ ਨੂੰ ਮੈਮੋਰੰਡਮ ਸਬਮਿਟ ਵੀ ਕਰਾਵਾਂਗੇ। ਤੇ ਬਿੱਟੂ ਜੀ ਕੋਈ ਪ੍ਰੋਟੈਸਟ ਕਰਨ ਦਾ ਵੀ ਹੈ ਸਟੇਟ ਔਰ ਹੈਡ ਦੇ ਸਾਹਮਣੇ, ਪ੍ਰੋਟੈਸਟ ਰੋਸ਼ ਜਤਾਉਣ ਦਾ ਵੀ ਹੈ ਜੋ ਸਮਝਣਾ ਹੋ ਰਿਹਾ ਹੈ ਤੁਹਾਡੇ ਵੱਲੋਂ? ਨਹੀਂ, ਸਾਡੀ ਸੰਮੇਲਨ ਹੈ, ਸੰਮੇਲਨ ਦੇ ਬਰਾਬਰ ਸੰਮੇਲਨ ਹੈ। ਉਹ ਤੇ ਠੀਕ ਹੈ, ਗਵਰਨਮੈਂਟ ਆਫ ਇੰਡੀਆ ਸੰਮੇਲਨ ਕਰ ਰਿਹਾ, ਅਸੀਂ ਉਹਦੇ ਬਰਾਬਰ ਸੰਮੇਲਨ ਕਰ ਰਹੇ ਹਾਂ। ਅਸੀਂ 8 ਤਰੀਕ ਮੰਗਿਆ ਸੀ, ਪਰ ਗਵਰਨਮੈਂਟ ਆਫ ਇੰਡੀਆ ਨੇ ਇੱਕ ਸਰਕੂਲਰ ਜਾਰੀ ਕਰਕੇ ਪੂਰੀ ਦਿੱਲੀ ਦੇ ਵਿੱਚ 8 ਤਰੀਕ ਤੇ 9 ਤਰੀਕ ਤੇ ਆਪਣੀ 10 ਜਿਹੜੇ 3 ਦਿਨ ਨੇ ਜਿਨ੍ਹਾਂ ਜਦੋਂ ਉਹਨਾਂ ਦਾ ਚੱਲਣਾ, ਉਹਨਾਂ ਨੇ ਪੂਰੇ ਦਿੱਲੀ ਦੇ ਵਿੱਚ 3 ਦਿਨ ਕੋਈ ਵੀ ਗੈਦਰਿੰਗ ਤੇ ਪਾਬੰਦੀ ਲਗਾ ਦਿੱਤੀ ਹੈ। ਸੋ ਅਸੀਂ 7 ਤਰੀਕ ਆਪਣਾ ਸੰਮੇਲਨ ਕਰਨ ਜਾ ਰਹੇ ਹਾਂ। ਇੱਕ ਮਾਨ ਸਾਹਿਬ, ਤੁਸੀਂ ਕਿਹਾ ਕਿ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਐਂਟੀ ਸਿੱਖ ਜਿਹੜੀ ਪਾਲਿਸੀਜ਼ ਨੇ ਉਹਨਾਂ ਦੀਆਂ ਉਹਦੇ ਅਧੀਨ ਕੰਮ ਕਰ ਰਹੀ ਹੈ, ਪਰ ਮੂਸੇਵਾਲਾ ਮਰਡਰ ਔਰ ਜਿਹੜਾ NSA ਦੇ ਤਹਿਤ ਭੇਜੇ, ਉਹਨੂੰ ਲੈ ਕੇ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਹੁਣ ਦੇਖੋ, ਜਦ ਇਹ ਸਿੱਖਾਂ ਨੇ ਮੁਜ਼ਾਹਰਾ ਕੀਤਾ ਇੰਡੀਅਨ ਹਾਈ ਕਮਿਸ਼ਨ ਲੰਡਨ ਦੇ ਵਿੱਚ, ਤੇ NIA ਨੇ ਤਲਾਸ਼ੀਆਂ ਸਾਰੇ ਸਿੱਖਾਂ ਦੀਆਂ ਪੰਜਾਬ ਤੇ ਸਰਸੇ ਹਰਿਆਣੇ ਦੇ ਜ਼ਿਲ੍ਹੇ ਦੇ ਵਿੱਚ ਲਈਆਂ ਹੈਗੀਆਂ। ਕਾਹਦੇ ਲਈ? ਕਿ ਉਹਨਾਂ ਦੇ ਟੈਲੀਫੋਨ ਉਹ ਸਿੱਖਾਂ ਦੇ ਨਾਲ ਹੋ ਰਹੇ ਸੀਗੇ। ਮੁਜ਼ਾਹਰਾ ਕਰਨਾ ਇੱਕ ਜਮਹੂਰੀਅਤ ਹੱਕ ਹੈ ਜਿਹੜਾ ਵਲਾਇਤ ਮੰਨਦਾ ਹੈ। ਜੇ ਕੋਈ ਉੱਥੇ ਜੁਰਮ ਹੋਇਆ ਹੈ, ਫਿਰ ਸਕਾਟਲੈਂਡ ਯਾਰਡ ਜਾਂ ਬਰਤਾਨੀਆ ਦੀ ਪੁਲਿਸ ਉਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਕਰਦੀ? ਇਹ NIA ਸਾਡੇ ਸਿੱਖਾਂ ਨੂੰ ਦਿੱਲੀ ਬੁਲਾ ਕੇ ਉਹਨਾਂ ਨੂੰ ਕੋਈ ਖਰਚਾ ਨਹੀਂ ਦਿੱਤਾ, ਜਦ ਕਿ ਮੈਂ ਕਿਹਾ ਸੀਗਾ ਇਹਨਾਂ ਨੂੰ ਖਰਚਾ TA DA ਮਿਲਣਾ ਚਾਹੀਦਾ ਹੈ। ਉੱਥੇ ਬੁਲਾਇਆ, ਪਹਿਲਾਂ ਰੇਡਾਂ ਕੀਤੀਆਂ, ਫਿਰ ਉੱਥੇ ਬੁਲਾਇਆ ਹੈਗਾ। ਹੁਣ ਦੂਸਰੀ ਗੱਲ ਹੈ ਕਿ ਆਹ ਸਾਰਾ ਪਾਣੀ ਫਿਰ ਰਿਹਾ ਸਾਡੇ ਪੰਜਾਬ ਦੇ ਵਿੱਚ, ਅਤੇ ਇਹ ਕਾਹਦੇ ਲਈ ਫਿਰ ਰਿਹਾ? ਕਿਉਂ ਕਰਕੇ ਜਿਹੜਾ BMB ਬੋਰਡ ਹੈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਉਹਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕੋਈ ਹੈ ਹੀ ਨਹੀਂ। ਅਤੇ ਤੁਸੀਂ ਅੱਜ ਨਵੇਂ ਜ਼ਮਾਨੇ ਦੇ ਵਿੱਚ ਰਹਿ ਰਹੇ ਹੋ, ਜਦੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਮੌਸਮ ਕਿਹੋ ਜਿਹਾ ਹੈਗਾ। ਸੈਟੇਲਾਈਟਸ ਤੁਹਾਨੂੰ ਦੱਸਦੀਆਂ, ਮੀਟਰੋਲੋਜੀਕਲ ਸਰਵਿਸਿਜ਼ ਤੁਹਾਨੂੰ ਦੱਸਦੀਆਂ, ਤੁਹਾਡੇ ਟੈਲੀਵਿਜ਼ਨ ਦੇ ਉੱਤੇ ਆ ਜਾਂਦਾ ਹੈ ਕਿ ਕੱਲ੍ਹ ਨੂੰ ਕਿੰਨੀ ਬਾਰਿਸ਼ ਪੈ ਰਹੀ ਹੈ। ਜਦੋਂ ਸਾਰੀ ਦੁਨੀਆ ਦੇ ਮੀਟਰੋਲੋਜੀਕਲ ਦਫ਼ਤਰਾਂ ਨੇ ਦੱਸਦਾ ਕਿ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਵਰਖਾ ਹੋਣੀ ਹੈ, ਤਾਂ BBMB ਨੇ ਉਹਦੇ ਨਾਲ ਜਿਹੜੀਆਂ ਡੈਮਸ ਹੈਗੀਆਂ, ਇੱਕ ਭਾਖੜਾ ਡੈਮ ਹੈ ਸਤਲੁਜ ਦੇ ਉੱਤੇ, ਪੌਂਗ ਡੈਮ ਹੈ ਬਿਆਸ ਦੇ ਉੱਤੇ, ਹੌਲੀ ਹੌਲੀ ਉਹ ਪਾਣੀ ਕੱਢਣਾ ਸ਼ੁਰੂ ਕਰ ਦੇਣਾ ਸੀਗਾ। ਪਰ ਜਦੋਂ ਨਹੀਂ ਖੋਲ੍ਹੇ ਗੇਟ ਅਤੇ ਨੱਕੇ ਤੱਕ ਪਾਣੀ ਆ ਗਿਆ, ਬਿਲਕੁਲ ਉੱਤੋਂ ਦੀ ਡੁੱਲਣ ਲੱਗਿਆ, ਉਦੋਂ ਇਹਨਾਂ ਨੇ ਗੇਟ ਖੋਲ੍ਹਤੇ, ਸਾਰੇ ਪੰਜਾਬ ਨੂੰ ਇਹਨਾਂ ਨੇ ਡੁਬੋਤਾ। ਮੇਰਾ ਮਤਲਬ, ਮੈਂ ਤਾਂ ਗਿਆ ਸਾਰੇ ਪਾਸੇ, ਮੈਂ ਤਾਂ ਬਿਆਸ ਦਾ ਵੀ ਦੇਖਿਆ, ਸਤਲੁਜ ਦਾ ਵੀ ਦੇਖਿਆ, ਘੱਗਰ ਦਾ ਵੀ ਦੇਖਿਆ, ਸਾਰੇ ਦੇਖੇ ਹੈਗੇ ਹੈ। ਤਾਂ ਮੇਰਾ ਮਤਲਬ ਕਹਿਣ ਦਾ ਕਿ ਪੰਜਾਬ ਗਵਰਨਮੈਂਟ ਕੀ ਕਰ ਰਹੀ ਹੈ। ਜਿੱਥੇ ਜਿੱਥੇ ਮੈਂ ਗਿਆ ਸਾਰੇ ਹੜ੍ਹ ਪੀੜਤ ਲੋਕਾਂ ਨੂੰ ਮੈਂ ਮਿਲਿਆ, ਪਰ ਪੰਜਾਬ ਸਰਕਾਰ ਦਾ ਮੁਲਾਜ਼ਮ ਮੈਂ ਕਿਤੇ ਦੇਖਿਆ ਨਹੀਂ। ਨਾ ਇਹ ਆਮ ਪਾਰਟੀ ਕਿਤੇ ਪਹੁੰਚੀ ਹੈ, ਅਕਸਰ ਇਹਦਾ ਰਾਜ ਹੈ, ਅਤੇ ਨਾ ਮੈਂ ਆਮ ਪਾਰਟੀ ਦਾ ਬੰਦਾ ਦੇਖਿਆ, ਨਾ ਸਰਕਾਰ ਦਾ ਦੇਖਿਆ। ਅਤੇ ਧੰਨ ਨੇ ਬਾਬੇ ਜਿਹੜੇ ਆਪਣੇ ਆਪ ਸੇਵਾ ਕਰਕੇ ਅੱਜ ਉਹਨਾਂ ਨੇ ਬੰਦ ਸਵੇਰੇ 4 ਵਜੇ ਮੁਕੰਮਲ ਕਰਤਾ, ਜਿਹੜਾ ਇਹ ਹਰੀਕੇ ਦੇ ਕੋਲੇ ਟੁੱਟਿਆ ਹੋਇਆ ਸੀਗਾ। ਹੁਣ ਮੇਰਾ ਮਤਲਬ ਹੈ ਕਿ ਜੇ ਬਾਬੇ ਸਾਡੇ ਇੰਨੇ ਵਿਗਿਆਨਕ ਹੈਗੇ ਹੈ, ਸਾਡੇ ਟਰੈਕਟਰ ਬਣਦੇ ਹੈ, ਸਾਰਾ ਕੁਛ ਹੈ,
ਇੱਥੇ ਨਾ ਫੌਜ ਆਈ ਹੈ, ਨਾ ਗਵਰਨਮੈਂਟ ਆਫ ਇੰਡੀਆ ਆਈ ਹੈ ਇੱਥੇ ਦੇਖਣ, ਨਾ ਪੰਜਾਬ ਗਵਰਨਮੈਂਟ ਆਈ ਹੈ। ਜੇ ਅਸੀਂ ਆਪਣੇ ਆਪ ਦੇ ਵਿੱਚ ਇੰਡੀਆ ਦਾ ਫਲੱਡ ਜਿਹੜਾ ਸਾਡੇ ਉੱਤੇ ਲਾਇਆ ਹੈ, 1988 ਦੇ ਵਿੱਚ ਵੀ ਫਲੱਡ ਕਰਤਾ ਸੀ ਜਦੋਂ ਖਾਲਿਸਤਾਨ ਦੀ ਮੂਵਮੈਂਟ ਅਪ ਸੀਗੀ। ਅਤੇ ਬੰਦ ਨੂੰ ਕਾਬੂ ਕਰਨਾ ਜੇ ਅਸੀਂ ਆਪ ਹੀ ਕਰ ਸਕਦੇ ਹਾਂ ਤਾਂ ਫਿਰ ਮੇਰਾ ਮਤਲਬ ਜੇ ਅਸੀਂ ਆਜ਼ਾਦ ਹੋ ਜਾਈਏ, ਫ੍ਰੀ ਹੋ ਜਾਈਏ, ਤਾਂ ਕੌਣ ਕਹਿੰਦਾ ਹੈ? ਕਈਆਂ ਲੋਕਾਂ ਨੂੰ ਸ਼ੱਕ ਹੈ ਕਿ ਜੀ ਇਹ ਕੀ ਕਰਨਗੇ, ਇਹਨਾਂ ਤੋਂ ਰਾਜ ਨਹੀਂ ਹੋਣਾ। ਤਾਂ ਮੇਰਾ ਮਤਲਬ ਜੇ ਦਰਿਆਵਾਂ ਨੂੰ ਬੰਨ੍ਹ ਸਕਦੇ ਹੈ ਲੋਕ ਆਪਣੇ ਆਪ, ਅਤੇ ਫਿਰ ਰਾਜ ਆਪਣੇ ਆਪ ਕਿਉਂ ਨਹੀਂ ਕਰ ਸਕਦੇ? ਅਤੇ SGPC ਦੀਆਂ ਇਲੈਕਸ਼ਨਾਂ 12 ਸਾਲ ਤੋਂ ਕਿਉਂ ਨਹੀਂ ਹੋ ਰਹੀਆਂ? ਕੀ ਸਿੱਖਾਂ ਨੂੰ ਦਰਦ ਨਹੀਂ ਹੈ ਕਿ ਸਾਡੀ ਪਾਰਲੀਮੈਂਟ ਹੈ ਕਾਨੂੰਨ ਦੇ ਰਾਹੀਂ 1925 ਦੇ ਵਿੱਚ ਸਥਾਪਿਤ ਹੋਈ ਹੈ ਅਤੇ 12 ਸਾਲ ਲੱਗ ਗਏ ਅਜੇ ਤੱਕ ਸਾਡੇ ਇਲੈਕਸ਼ਨਸ ਹੀ ਨਹੀਂ ਹੋ ਰਹੇ। ਕੋਈ ਵੀ ਨਹੀਂ ਸੋਚ ਰਿਹਾ, ਕੋਈ ਵੀ ਨਾ ਬਾਦਲ ਦਲੀਏ ਬਿਆਨ ਦਿੰਦੇ ਹੈ, ਨਾ SGPC ਬਿਆਨ ਦਿੰਦੀ ਹੈ, ਨਾ BJP ਜਾਖੜ ਸਾਹਿਬ ਦਿੰਦੇ ਹੈ, ਨਾ ਕਾਂਗਰਸ ਦੇ ਦਿੰਦੇ ਹੈ ਕਿ ਉਹ ਸਾਰੇ ਸਿੱਖਾਂ ਦੀ ਜਿਹੜੀ ਇੱਕ ਪਾਰਲੀਮੈਂਟ ਹੈ ਉਸ ਨੂੰ ਨਹੀਂ ਚਾਹੁੰਦੇ, ਹੁਣ ਉਸ ਨੂੰ ਹੁਣ ਖਤਮ ਕਰ ਦੇਣਾ। ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਸਾਡੇ ਦਿਲ ਨੂੰ ਐਂ ਖਾ ਰਹੀਆਂ ਅਤੇ ਕੋਈ ਇਹਨੂੰ ਸਮਝਦਾ ਹੀ ਨਹੀਂ ਹੈ। ਅਤੇ ਅਸੀਂ ਤੁਹਾਡੇ ਕੋਲੇ ਆਏ ਹਾਂ ਅੱਜ ਇੱਥੇ, ਅਤੇ ਬਹੁਤ ਅੱਛਾ ਕੀਤਾ ਕੰਵਰਪਾਲ ਸਿੰਘ ਜੀ ਨੇ ਜਿਹੜਾ 7 ਤਰੀਕ ਨੂੰ ਐਨੀ ਕੁਐਸਚਨ?